ਇੱਕ ਮੁਸਲਮਾਨ ਨੂੰ ਗੱਲ-ਗੱਲ 'ਤੇ ਕਸਮਾਂ ਨਹੀਂ ਖਾਣੀਆਂ ਚਾਹੀਦੀਆਂ, ਪਰ ਜੇ ਕਿਸੇ ਗੱਲ 'ਤੇ ਕਸਮ ਖਾਣਾ ਜ਼ਰੂਰੀ ਹੋ ਜਾਵੇ ਤੇ ਬੰਦੇ ਨੂੰ ਚਾਹੀਦਾ ਹੈ ਕਿ ਉਹ ਸਿਰਫ ਤੇ ਸਿਰਫ ਆਪਣੇ ਖਾਲਿਕ ਯਾਨੀ ਅੱਲਾਹ ਤਾਲਾ ਦੇ ਨਾਂ ਦੀ ਕਸਮ ਖਾਵੇ। ਅੱਲਾਹ ਤਾਲਾ ਨੇ ਕੁਰਾਨ ਮਜੀਦ ਦੀਆਂ ਕਈ ਸੂਰਤਾਂ ਵਿੱਚ ਕੋਈ ਬੜੀ ਜ਼ਰੂਰੀ ਗੱਲ ਦੱਸਣ ਤੋਂ ਪਹਿਲੇ ਆਪਣੀ ਬਣਾਈ ਕਿਸੇ ਚੀਜ਼ ਦੀ ਕਸਮ ਖਾਧੀ ਏ, ਪਰ ਸਭ ਤੋਂ ਜ਼ਿਆਦਾ ਕਸਮਾਂ ਅੱਲਾਹ ਤਾਲਾ ਨੇ ਸੂਰਤ ਸ਼ਮਸ ਵਿੱਚ ਖਾਧੀਆਂ ਨੇ ਤੇ ਬੜੀ ਜ਼ਰੂਰੀ ਤੇ ਅਹਿਮ ਗੱਲ ਬੰਦਿਆਂ ਨੂੰ ਦੱਸੀ ਏ। ਸੂਰਤ ਸ਼ਮਸ ਵਿੱਚ ਅੱਲਾਹ ਤਾਲਾ ਨੇ ਸਭ ਤੋਂ ਪਹਿਲੇ ਸੂਰਜ ਦੀ ਤੇ ਫਿਰ ਉਹ ਸੂਰਜ ਦੀ ਧੁੱਪ ਦੀ ਕਸਮ ਖਾਧੀ ਏ, ਫਿਰ ਸੂਰਜ ਦੇ ਗਰੂਬ ਹੋਣ ਤੋਂ ਬਾਅਦ ਆਉਣ ਵਾਲੇ ਚੰਦ ਦੀ ਕਸਮ ਖਾਧੀ ਏ ਤੇ ਫਿਰ ਦਿਨ ਦੀ ਕਸਮ ਖਾਧੀ ਏ, ਉਹ ਦਿਨ ਜਿਹੜਾ ਸੂਰਜ ਨੂੰ ਬਹੁਤ ਨੁਮਾਇਆ ਕਰ ਦਿੰਦਾ ਏ। ਫਿਰ ਰਾਤ ਦੀ ਕਸਮ ਖਾਧੀ ਏ ਜਿਹਦਾ ਹਨੇਰਾ ਹਰ ਚੀਜ਼ ਨੂੰ ਢੱਕ ਲੈਂਦਾ ਏ। ਫਿਰ ਆਸਮਾਨ ਦੀ ਕਸਮ ਤੇ ਉਸ ਆਸਮਾਨ ਨੂੰ ਬਣਾਉਣ ਵਾਲੇ ਰੱਬ ਦੀ ਕਸਮ, ਜ਼ਮੀਨ ਦੀ ਕਸਮ ਤੇ ਉਸ ਰੱਬ ਦੀ ਜ਼ਾਤ ਦੀ ਕਸਮ ਜਿਹਨੇ ਇਸ ਜ਼ਮੀਨ ਨੂੰ ਸਾਡੇ ਪੈਰਾਂ ਥੱਲੇ ਵਿਛਾ ਦਿੱਤਾ, ਤੇ ਫਿਰ ਇਨਸਾਨ ਦੇ ਨਫਸ ਦੀ ਕਸਮ ਤੇ ਫਿਰ ਉਸ ਰੱਬ ਦੀ ਜ਼ਾਤ ਦੀ ਕਸਮ ਜਿਹਨੇ ਇਸ ਨਫਸ ਵਿੱਚ ਫਿਤਰਤ ਸਲੀਮਾ ਰੱਖ ਦਿੱਤੀ, ਯਾਨੀ ਇਹ ਨਫਸ ਫਿਤਰੀ ਤੌਰ 'ਤੇ ਚੰਗੀਆਂ ਚੀਜ਼ਾਂ ਨੂੰ ਪਸੰਦ ਕਰਦਾ ਏ ਤੇ ਭੈੜੀਆਂ ਗੱਲਾਂ ਤੋਂ ਕਰਾਹਤ ਮਹਿਸੂਸ ਕਰਦਾ ਏ। ਤੇ ਇਹ ਭੈੜੀਆਂ ਤੇ ਚੰਗੀਆਂ ਚੀਜ਼ਾਂ ਵਿੱਚ ਫ਼ਰਕ ਕਰਨਾ ਰੱਬ ਨੇ ਹੀ ਸਾਡੇ ਨਫਸ ਨੂੰ ਸਿਖਾਇਆ ਏ। ਤੇ ਅੱਲਾਹ ਤਾਲਾ ਇਹਨਾਂ ਸਾਰੀਆਂ ਚੀਜ਼ਾਂ ਦੀ ਕਸਮ ਖਾ ਕੇ ਬੜੀ ਜ਼ਰੂਰੀ ਗੱਲ ਸਾਨੂੰ ਦੱਸ ਰਹੇ ਨੇ ਕਿ ਜਿਹਨੇ ਆਪਣੇ ਨਫਸ ਨੂੰ ਗੰਦਾ ਹੋਣ ਤੋਂ ਬਚਾ ਲਿਆ, ਯਾਨੀ ਜਿਹਨੇ ਇਸ ਨਫਸ ਨੂੰ ਕੁਫਰੋ ਸ਼ਿਰਕ, ਭੈੜੇ ਖਿਆਲਾਂ ਤੇ ਭੈੜੇ ਕੰਮਾਂ ਤੋਂ ਬਚਾ ਕੇ ਪਾਕ ਸਾਫ਼ ਕਰ ਲਿਆ, ਉਹ ਆਪਣੇ ਉਸ ਮਕਸਦ ਵਿੱਚ ਕਾਮਯਾਬ ਹੋ ਗਿਆ ਜਿਸ ਮਕਸਦ ਵਾਸਤੇ ਅੱਲਾਹ ਤਾਲਾ ਨੇ ਉਹਨੂੰ ਦੁਨੀਆ ਵਿੱਚ ਭੇਜਿਆ ਸੀ। ਤੇ ਜਿਹਨੇ ਆਪਣੇ ਨਫਸ ਨੂੰ ਮਿੱਟੀਓ ਮਿੱਟੀ ਕਰ ਲਿਆ, ਯਾਨੀ ਗੰਦੀਆਂ ਚੀਜ਼ਾਂ ਵਿੱਚ ਡਬੋ ਲਿਆ, ਉਹ ਨਾਮੁਰਾਦ ਤੇ ਜ਼ਲੀਲੋ ਖਾਰ ਹੋ ਗਿਆ। ਜਿਵੇਂ ਮੱਕਾ ਦੇ ਕੋਲ ਰਹਿਣ ਵਾਲੀ ਇੱਕ ਬੜੀ ਪੁਰਾਣੀ ਕੌਮ ਸਮੂਦ ਦੇ ਲੋਕਾਂ ਨੇ ਕੀਤਾ ਸੀ, ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਪਹਾੜਾਂ ਨੂੰ ਕੱਟ ਕੇ ਇਮਾਰਤਾਂ ਬਣਾਉਣ ਦਾ ਹੁਨਰ ਅਤਾ ਕੀਤਾ ਸੀ। ਇਹਨਾਂ ਨੇ ਵੀ ਰੱਬ ਦਾ ਸ਼ੁਕਰ ਅਦਾ ਕਰਨ ਦੀ ਬਜਾਏ ਅੱਲਾਹ ਦੇ ਹੁਕਮਾਂ ਨੂੰ ਝੁਟਲਾਇਆ ਤੇ ਆਪਣੇ ਨਬੀ ਦੀ ਗੱਲ ਨਾ ਮੰਨੀ। ਤੇ ਇਹਨਾਂ ਵਿੱਚੋਂ ਹੀ ਇੱਕ ਬਦਬਖਤ ਬੰਦੇ ਨੇ ਉੱਠ ਕੇ ਉਸ ਊਂਟਨੀ ਨੂੰ ਜ਼ਖਮੀ ਕਰ ਦਿੱਤਾ ਜਿਹੜੀ ਅੱਲਾਹ ਤਾਲਾ ਨੇ ਐਸੇ ਕੌਮ ਦੇ ਮੁਤਾਲਬੇ ਤੇ ਮੋਜਜ਼ੇ ਦੇ ਤੌਰ 'ਤੇ ਭੇਜੀ ਸੀ। ਇਹ ਬਹੁਤ ਵੱਡੇ ਕੱਦ ਦੀ ਊਂਟਨੀ ਸੀ ਜਿਹੜੀ ਇਕੱਲੀ ਓਨਾ ਪਾਣੀ ਪੀ ਜਾਂਦੀ ਜਿੰਨਾ ਸਾਰੇ ਇਲਾਕੇ ਦੇ ਜਾਨਵਰ ਪੀਂਦੇ ਸੀ। ਤੇ ਇਹਨਾਂ ਦੇ ਨਬੀ ਹਜ਼ਰਤ ਸਾਲੇਹ अलैहिस्सलाम ਨੇ ਆਪਣੀ ਕੌਮ ਨੂੰ ਕਿਹਾ ਕਿ ਇੱਕ ਦਿਨ ਇਹ ਊਂਟਨੀ ਪਾਣੀ ਪੀਏਗੀ ਤੇ ਇੱਕ ਦਿਨ ਬਾਕੀ ਸਾਰੇ ਜਾਨਵਰ। ਤੇ ਨਬੀ ਸਾਲੇਹ अलैहिस्सलाम ਦੇ ਮਨਾ ਕਰਨ ਦੇ ਬਾਵਜੂਦ ਇਸ ਕੌਮ ਦੇ ਇੱਕ ਬਦਬਖਤ ਬੰਦੇ ਨੇ ਇਸ ਊਂਟਨੀ ਨੂੰ ਜ਼ਖਮੀ ਕਰ ਦਿੱਤਾ। ਤੇ ਇਸ ਗੁਨਾਹ ਦੀ ਸਜ਼ਾ ਦੇ ਤੌਰ 'ਤੇ ਅੱਲਾਹ ਤਾਲਾ ਨੇ ਇਸ ਬਸਤੀ ਨੂੰ ਇਸ ਬਦਬਖਤ ਕੌਮ ਦੇ ਉੱਤੇ ਉਲਟ ਦਿੱਤਾ ਤੇ ਇਸ ਕੌਮ ਨੂੰ ਜ਼ਮੀਨ ਦੇ ਨਾਲ ਬਰਾਬਰ ਕਰ ਦਿੱਤਾ। ਕੋਈ ਇਨਸਾਨ ਜੇ ਕਿਸੇ ਤਾਕਤਵਰ ਨਾਲ ਟੱਕਰ ਲਵੇ ਤੇ 100 ਵਾਰੀ ਇਸ ਗੱਲ ਦਾ ਅੰਜਾਮ ਸੋਚਦਾ ਏ, ਪਰ ਅੱਲਾਹ ਤਾਲਾ ਜਦੋਂ ਕਿਸੇ ਕੌਮ ਨੂੰ ਬਰਬਾਦ ਕਰਨਾ ਚਾਹੁੰਦਾ ਏ ਤੇ ਉਸ ਰੱਬ ਨੂੰ ਆਪਣੇ ਇਸ ਫੈਸਲੇ ਦੇ ਨਤੀਜੇ ਦਾ ਕੋਈ ਖੌਫ ਨਹੀਂ ਹੁੰਦਾ।